ਅਸਲਾਮੁਅਲੈकुम ਦੋਸਤੋ, ਸੋਚ ਦੇ ਸਫ਼ਰ ਦੇ ਨਾਲ ਡਾਕਟਰ ਰਫੀਕ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਤੇ ਦੋਸਤੋ, ਅਸੀਂ ਅੱਜ ਗੱਲ ਕਰਾਂਗੇ ਕਿ ਕੁਝ ਲੋਕ ਆਪਣੇ ਜਜ਼ਬਾਤ ਨੂੰ ਐਕਸਪ੍ਰੈਸ ਨਹੀਂ ਕਰ ਸਕਦੇ, ਆਪਣੇ ਜਜ਼ਬਾਤ ਨੂੰ ਦੱਸਦੇ ਨਹੀਂ। ਇਹਦੇ ਪਿੱਛੇ ਕੀ ਵਜ੍ਹਾ ਹੈ ਔਰ ਇਹਦਾ ਕੀ ਨੁਕਸਾਨ ਹੋ ਸਕਦਾ ਹੈ ਕਿ ਅਗਰ ਤੁਸੀਂ ਆਪਣੇ ਜਜ਼ਬਾਤ ਸ਼ੇਅਰ ਨਹੀਂ ਕਰਦੇ। ਤੇ ਇਹਦੇ ਤੇ ਅਸੀਂ ਅੱਜ ਗੱਲ ਕਰਾਂਗੇ। ਸਭ ਤੋਂ ਪਹਿਲੇ ਮੈਂ ਦੱਸਾਂਗਾ ਕਿ ਵਜ੍ਹਾ ਕੀ ਹੁੰਦੀ ਹੈ ਕਿ ਕੁਝ ਲੋਕ, ਉਹਨਾਂ ਦੀ ਸਾਈਕੋਲੋਜੀ ਹੁੰਦੀ ਕਿ ਉਹ ਆਪਣੇ ਜਜ਼ਬਾਤ ਸ਼ੇਅਰ ਨਹੀਂ ਕਰਦੇ। ਇਹਦੇ ਪਿੱਛੇ ਵਜ੍ਹਾ ਇੱਕ ਹੁੰਦੀ ਹੈ ਕਿ ਉਹਨਾਂ ਲੋਕਾਂ ਦਾ ਦਿਮਾਗ ਦਾ ਇੱਕ ਹਿੱਸਾ ਹੁੰਦਾ ਹੈ ਜਿਹੜਾ ਪ੍ਰੋਟੈਕਸ਼ਨ ਵਾਸਤੇ ਹੁੰਦਾ ਹੈ। ਜਜ਼ਬਾਤੀ ਹਿਫਾਜ਼ਤ ਵਾਸਤੇ ਦਿਮਾਗ ਦਾ ਇੱਕ ਹਿੱਸਾ ਹੁੰਦਾ ਹੈ, ਉਹ ਜ਼ਿਆਦਾ ਐਕਟਿਵ ਹੋ ਜਾਂਦਾ ਹੈ, ਜ਼ਿਆਦਾ ਅਲਰਟ ਹੋ ਜਾਂਦਾ ਹੈ। ਔਰ ਉਹਨਾਂ ਨੂੰ ਇਹ ਲੱਗਦਾ ਹੈ ਕਿ ਅਗਰ ਅਸੀਂ ਕੋਈ ਆਪਣਾ ਜਜ਼ਬਾਤ ਸ਼ੇਅਰ ਕੀਤਾ ਤੇ ਸਾਨੂੰ ਡਾਂਟ ਪਏਗੀ, ਲੋਕ ਸਾਡੀ ਇਨਸਲਟ ਕਰਨਗੇ ਜਾਂ ਸ਼ਾਇਦ ਅੱਛੀ ਚੀਜ਼ ਨਹੀਂ ਹੈ। ਉਸ ਡਰ ਦੀ ਵਜ੍ਹਾ ਤੋਂ ਦਿਮਾਗ ਉਹਨਾਂ ਨੂੰ ਪ੍ਰੋਟੈਕਟ ਕਰਦਾ ਹੈ ਕਿ ਤੁਸੀਂ ਚੁੱਪ ਰਹੋ। ਔਰ ਇਹ ਦਿਮਾਗ ਬੇਸਿਕਲੀ ਸਿੱਖਦਾ ਹੈ, ਇਹ ਕੋਈ ਨੈਚੁਰਲ ਚੀਜ਼ ਨਹੀਂ ਹੁੰਦੀ। ਦਿਮਾਗ ਸਿੱਖਦਾ ਹੈ ਔਰ ਖਾਸ ਕਰਕੇ ਉਹਨਾਂ ਲੋਕਾਂ ਦੇ ਬਚਪਨ 'ਚ ਇਹ ਐਕਸਪੀਰੀਅੰਸ ਹੋਇਆ ਹੁੰਦਾ ਹੈ, ਬਚਪਨ 'ਚ ਜਾਂ ਮਾਜ਼ੀ 'ਚ। ਅਗਰ ਉਹਨਾਂ ਨੇ ਕਦੀ ਕਿਸੇ ਨਾਲ ਕੋਈ ਗੱਲ ਸ਼ੇਅਰ ਕੀਤੀ ਹੋਏ, ਉਹਦਾ ਮਜ਼ਾਕ ਲੋਕਾਂ ਨੇ ਉਡਾਇਆ ਹੋਏ, ਜਾਂ ਕਿਸੇ ਨੇ ਡਾਂਟ ਦਿੱਤਾ ਹੋਏ, ਜਾਂ ਕਿਸੇ ਨੇ ਬੇਇੱਜ਼ਤੀ ਕੀਤੀ ਹੋਏ, ਤੇ ਦਿਮਾਗ ਉਹਨਾਂ ਦਾ ਸਿੱਖ ਜਾਂਦਾ ਹੈ ਕਿ ਕੋਈ ਵੀ ਗੱਲ ਸ਼ੇਅਰ ਕਰਨ ਤੋਂ ਬਾਅਦ ਅਗਰ ਤੁਹਾਡੀ ਬੇਇੱਜ਼ਤੀ ਹੋਣੀ ਹੈ ਜਾਂ ਡਾਂਟ ਪੈਣੀ ਹੈ ਜਾਂ ਸ਼ਰਮਿੰਦਾ ਹੋਣਾ, ਤੇ ਫਿਰ ਦਿਮਾਗ ਤੁਹਾਨੂੰ ਪ੍ਰੋਟੈਕਟ ਕਰਦਾ ਔਰ ਦਿਮਾਗ ਖਾਮੋਸ਼ ਹੋਣਾ ਚਾਹੁੰਦਾ ਹੈ ਕਿ ਤੁਸੀਂ ਖਾਮੋਸ਼ੀ ਇਖਤਿਆਰ ਕਰੋ, ਬਿਲਕੁਲ ਨਾ ਦੱਸੋ। ਲੇਕਿਨ ਇਹਦਾ ਨੁਕਸਾਨ ਵੀ ਹੈ। ਵਕਤੀ ਤੌਰ ਤੇ ਤੁਸੀਂ ਖਾਮੋਸ਼ ਹੋ ਜਾਂਦੇ ਜੀ, ਨੁਕਸਾਨ। ਲੇਕਿਨ ਇਹਦਾ ਨੁਕਸਾਨ ਹੈ ਕਿ ਕਦੀ ਵੀ ਜਿਹੜੇ ਜਜ਼ਬਾਤ ਹੁੰਦੇ ਨੇ ਉਹ ਤੁਸੀਂ ਜਦੋਂ ਸ਼ੇਅਰ ਨਹੀਂ ਕਰਦੇ ਤਾਂ ਖਤਮ ਨਹੀਂ ਹੋ ਜਾਂਦੇ, ਉਹ ਸਿਰਫ ਦਬ ਜਾਂਦੇ ਨੇ। ਤੁਹਾਡੇ ਬ੍ਰੇਨ 'ਚ ਇਕੱਠੇ ਹੁੰਦੇ ਰਹਿੰਦੇ ਨੇ, ਓਵਰਲੋਡ ਹੁੰਦੇ ਰਹਿੰਦੇ ਨੇ, ਐਨ ਸਪਰਿੰਗ ਦੀ ਤਰ੍ਹਾਂ। ਯਾਨੀ ਕਿ ਅਗਰ ਤੁਸੀਂ ਇੱਕ ਜਜ਼ਬਾਤ ਬਾਰ-ਬਾਰ ਉੱਪਰ ਨੀਚੇ ਦਬਾਉਂਦੇ ਜਾਂਦੇ ਜੇ ਤੇ ਉਹ ਸਿਰਫ ਇਕੱਠੇ ਹੁੰਦੇ ਨੇ। ਪਰ ਬਾਅਦ 'ਚ ਹੁੰਦਾ ਕੀ ਹੈ ਕਿ ਇੱਕ ਟਾਈਮ ਐਸਾ ਆਉਂਦਾ ਹੈ ਕਿ ਉਹ ਤੁਸੀਂ ਜਜ਼ਬਾਤ ਹੋਲਡ ਨਹੀਂ ਕਰ ਸਕਦੇ, ਉਹ ਬਾਹਰ ਆਉਂਦੇ ਨੇ। ਬਾਹਰ ਕਿਸ ਸ਼ਕਲ 'ਚ ਆਉਣਗੇ? ਗੁੱਸੇ ਦੀ ਸ਼ਕਲ 'ਚ ਆਉਣਗੇ, ਐਂਜ਼ਾਈਟੀ ਦੀ ਸ਼ਕਲ 'ਚ ਆਉਣਗੇ, ਡਿਪਰੈਸ਼ਨ ਦੀ ਸ਼ਕਲ 'ਚ ਆਉਣਗੇ। ਲਿਹਾਜ਼ਾ ਇੱਕ ਗੱਲ ਯਾਦ ਰੱਖਿਆ ਜੇ ਕਿ ਜਜ਼ਬਾਤ ਨੂੰ ਦਬਾਣਾ ਨਾ, ਉਹਨੂੰ ਸਮਝਣਾ ਸਿੱਖੋ, ਉਹਨੂੰ ਰੈਗੂਲੇਟ ਕਰਨਾ ਸਿੱਖੋ, ਉਹਨੂੰ ਕੰਟਰੋਲ ਕਰਨਾ ਸਿੱਖੋ। ਕਿਉਂਕਿ ਜਜ਼ਬਾਤ ਦਬਾਣ ਨਾਲ ਉਹ ਖਤਮ ਨਹੀਂ ਹੁੰਦੇ, ਆਰਜ਼ੀ ਤੌਰ ਤੇ ਉਹ ਸਟਾਕ ਹੋ ਜਾਂਦੇ ਨੇ, ਲੇਕਿਨ ਉਹ ਬਾਹਰ ਇੱਕ ਦਿਨ ਜ਼ਰੂਰ ਆਉਂਦੇ ਨੇ। ਲਿਹਾਜ਼ਾ ਇਹ ਇਹਨਾਂ ਦਾ ਨੁਕਸਾਨ ਹੈ। ਔਰ ਇਹਦੇ ਵਾਸਤੇ ਹਮੇਸ਼ਾ ਕੋਸ਼ਿਸ਼ ਕਰੋ ਕਿ ਜਜ਼ਬਾਤ ਨੂੰ ਕੰਟਰੋਲ ਕਰਨਾ ਸਿੱਖੋ, ਠੀਕ ਹੈ? ਕਿਉਂਕਿ ਜਜ਼ਬਾਤ ਕਦੀ ਖਤਮ ਨਹੀਂ ਹੁੰਦੇ, ਦਬ ਜਾਂਦੇ ਨੇ। ਜਦੋਂ ਵੀ ਬਾਹਰ ਆਣਗੇ ਨੁਕਸਾਨ ਕਰਨਗੇ। ਉਮੀਦ ਹੈ ਕਿ ਤੁਹਾਨੂੰ ਕਨਸੈਪਟ ਸਮਝ 'ਚ ਆਇਆ ਹੋਏਗਾ। ਲੇਕਿਨ ਫਿਰ ਵੀ ਤੁਹਾਡਾ ਕੋਈ ਕੁਐਸਚਨ ਹੈ ਤੇ ਕਮੈਂਟ ਸੈਕਸ਼ਨ ਜ਼ਰੂਰ ਮੈਂਸ਼ਨ ਕਰੋ, ਇਨਸ਼ਾਅੱਲਾ ਉਹਦਾ ਜਵਾਬ ਵੀ ਦੇਵਾਂਗਾ, ਹੋ ਸਕਿਆ ਤੇ ਵੀਡੀਓ ਵੀ ਬਣਾ ਦੇ। ਜਜ਼ਾਕ ਅੱਲਾਹ।